ਕਿਹੜੀ ਗੱਲ ਦੱਸਣ ਲੱਗਿਆ? ਗੱਲ ਇਸ ਤਰ੍ਹਾਂ ਵੀ ਤੁਸੀਂ ਤਾਂ ਇਦਾਂ ਹੀ ਟੀਚਰਾਂ ਕਰੀ ਜਾਣੀਆਂ ਤੇ ਮੈਂ ਥੋੜਾ ਜਿਹਾ ਬਿਜ਼ੀ, ਇਸ ਕਰਕੇ ਮੈਂ ਹੈ ਜਾਣਾ। ਉਹ ਬਲੇਰੀਆ ਚਲੇ ਗਏ ਯਾਰ, ਤੂੰ ਟੀਚਰ ਨੇ ਜਿੱਦਾਂ ਕਹਿੰਦੇ ਨਾ ਹੁਣ ਆਇਆ ਇੱਕ ਦਿਨ ਚਲੇ ਜਾਣਾ, ਸਾਰੇ ਹੀ ਚੱਲ ਜਾਣਾ। ਮੇਰੇ ਸ਼ੇਰ ਨੂੰ ਸੁਣਾ ਦੇ ਯਾਰ, ਜਾਣ ਤੋਂ ਪਹਿਲਾਂ ਕਿੱਦਾਂ ਹੋਰ ਰੌਣਕ ਲਾ ਦਿੰਦਾ ਯਾਰ ਤੂੰ। ਸਫਾ ਪਿਛਲੀਆਂ ਸਭ ਨਵੇੜ ਲੈਂਦਾ, ਅੱਗੋਂ ਹੋਰ ਤੇ ਹੋਰ ਬਣਾਉਂਦਾ ਈ। ਵਾਹ। ਸਫਾ ਪਿਛਲੀਆਂ ਸਭ ਨਵੇੜ ਲੈਂਦਾ, ਅੱਗੋਂ ਹੋਰ ਤੇ ਹੋਰ ਬਣਾਉਂਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਤੋਂ ਭੀਖ ਮੰਗਵਾ। ਵਾਹ ਜੀ ਵਾਹ, ਦੀ ਗੱਲ ਕਹਿ ਗਿਆ। ਹਾਂਜੀ ਚੰਗਾ ਵੀ ਬਲੇਰੀਆ ਜੀਦਾ ਬਸਦਾ ਰਹੇ। ਓਕੇ ਜੀ, ਆ ਜਾ ਕਰ ਕਦੀ ਕਦੀ ਮਿਲਾਂਗੇ ਜੀ। ਓਕੇ ਉਹ ਮਾਸਟਰਾ ਮੈਂ ਕਿਹਾ ਜਾਂਦਾ ਜਾਂਦਾ ਬਲੇਰੀਆ ਬੜਾ ਪਤੇ ਦੀ ਗੱਲ ਕਹਿ ਗਿਆ ਹੈ। ਬਿਲਕੁਲ। ਤੇ ਅੱਜ ਦੇ ਲਾ ਗਿਆ ਕਿ ਲਾ ਗਿਆ? ਅੱਜ ਦੇ ਹਾਲਾਤਾਂ ਦੇ ਬਿਲਕੁਲ ਢੁਕਦਾ ਸ਼ੇਰ ਸੀ। ਉਹ ਲੱਡੂ ਖਾ ਲੈ ਬਾੜੀ ਬੱਲੇ ਬੱਲੇ ਉਹ ਲਾਲਾ ਤੇਰੀ ਤੇ ਬੜੀ ਉਮਰ ਆ ਯਾਰ। ਉਹ ਬੜਾ ਬਾਂਦਰਾ ਕਿ ਤੁਸੀਂ ਮਾਰਦਾ ਨਾ, ਤੈਨੂੰ ਵੀ ਖਿਆਲ ਲੱਭਿਆ? ਉਹ ਤੀ ਦੱਸੀਏ ਛਾੜੇ ਤਾਂ ਖਜ਼ਾਨੇ ਹੋ ਗਏ, ਮੇਰੇ ਤਾਂ ਲੱਡੂ ਹੀ ਬੜੇ ਵਿਕ ਗਏ। ਤੇਰੇ ਲੱਡੂ ਕਿੱਦਾਂ ਬਣ ਗਏ? ਉਹ ਮੇਰੇ ਲੱਡੂ ਨਹੀਂ, ਮੇਰਾ ਮਤਲਬ ਭਾਈ ਜਿਹੜਾ ਆਪਣਾ ਨਵਾਂ ਉਹ ਬਣਿਆ ਪ੍ਰਧਾਨ ਕਹੀ ਜਾਂਦਾ ਮੈਂ, ਮੈਨੂੰ ਤਾਂ ਖੁੱਚ ਚ ਕੁਝ ਸਮਝ ਨਹੀਂ ਆਈ ਜਾਂਦਾ। ਆਪਣਾ ਚੀਫ ਮਿਨਿਸਟਰ। ਅੱਛਾ ਚੰਨੀ ਦੀ ਗੱਲ ਕਰਦਾ ਨਾ ਹੁਣ? ਆਹੋ। ਅੱਛਾ ਬੱਲੇ ਹੋ ਤੇਰੇ। ਪਰ ਲਾਲਾ ਹੋਰ ਗੱਲਾਂ ਨਹੀਂ ਗੱਲਾਂ, ਤੂੰ ਇੰਨਾ ਜਿਹਾ ਕਿੱਥੇ ਰਿਹਾ? ਉਹ ਕੀ ਦੱਸੀਏ, ਮੈਂ ਕਰੋਨਾ ਦਾ ਟੀਕਾ ਲਵਾਉਂਦਾ ਲੇਟ ਹੋ ਗਿਆ। ਮੈਂ ਤਾਂ ਇੱਕ ਟੀਕੇ ਤੋਂ ਬਚਦਾ ਸੀ, ਉਹਨਾਂ ਨੇ ਪਤੰਦਰਾਂ ਨੇ ਪਤਾ ਨਹੀਂ ਕਿੰਨੇ ਕੁ ਲਾਤੇ। ਲਾਲਾ ਹੈ ਉਹ ਮੈਂ ਗੱਲ ਸੁਣ, ਮੈਨੂੰ ਪਤਾ ਲੱਗਾ ਪਾਣੀ ਵਾਲੇ ਟੀਕੇ ਲਾਈ ਜਾਂਦੇ, ਕਿਤੇ ਉਹ ਤਾਂ ਨਹੀਂ ਲਵਾ ਲਿਆ? ਉਹ ਪਤਾ ਨਹੀਂ ਭਾਈ ਕਿਹੜੇ ਲਾ ਗਏ, ਪਰ ਪੈਸੇ ਬਹੁਤ ਲੈ ਗਏ। ਪਰ ਮੇਰਾ ਤਾਂ ਸਾਰਾ ਦੁੱਖ ਖਤਮ ਹੋ ਗਿਆ ਅੱਜ ਜਦੋਂ ਮੇਰੇ ਲੱਡੂ ਵਿਕ ਗਏ। ਨਾ ਵੀ ਇਹਨੂੰ ਕਹਿੰਦੇ ਆ ਜਦੋਂ ਰੱਬ ਦਿੰਦਾ ਨਾ ਛੱਤ ਪਾੜ ਕੇ ਦਿੰਦਾ। ਮੈਨੂੰ ਤਾਂ ਇਹ ਪਤਾ ਵੀ ਲੱਡੂ ਪਾੜ ਕੇ ਦਿੰਦਾ। ਪਹਿਲਾਂ ਤਾਂ ਮੈਨੂੰ ਫੋਨ ਆ ਗਿਆ ਭਾਈ ਉਹਦਾ ਛੋਨੀ ਕੇ ਬੰਦੇ ਆਹੋ ਛੋਨੀ ਕਹਿੰਦਾ, ਕਹਿੰਦੇ ਭਾਈ ਸਾਡੇ ਲੱਡੂ ਬੁੱਕ ਕਰ ਦੋ, ਸਾਡੀ ਪ੍ਰਧਾਨਗੀ ਪੱਕੀ ਹੈ। ਤੇ ਮੈਂ ਕਿਹਾ ਚਲੋ ਠੀਕ ਹੈ ਜੀ। ਤੇ ਉਦੋਂ ਬਾਅਦ ਭਾਈ ਥੋੜੇ ਚਿਰ ਬਾਅਦ ਮੈਨੂੰ ਫਿਰ ਦੂਜੇ ਬੰਦੇ ਦਾ ਫੋਨ ਆ ਗਿਆ, ਆਪਣਾ ਕੀ ਨਾਂ ਲੈਂਦੇ ਉਹਦਾ, ਜਖਲ ਦਾ। ਤੇ ਮੈਂ ਕਿਹਾ ਚਲੋ ਠੀਕ ਆ ਭਾਈ, ਆਪਾਂ ਨੂੰ ਕੀ ਇਸ ਤਾਂ ਲੱਡੂ ਹੀ ਵੇਚਣੇ ਆ, ਤੁਸੀਂ ਬੁੱਕ ਕਰਾ ਦਿਓ। ਤੇ ਉਦੋਂ ਬਾਅਦ ਭਾਈ ਤੀਜੇ ਦਾ ਫੇਰ ਫੋਨ ਆ ਗਿਆ। ਮੈਂ ਕਿਹਾ ਲੈ ਵੀ ਇਹ ਤਾਂ ਛਾੜੇ ਲੱਡੂ ਬੁੱਕ ਕਰਾਈ ਜਾਂਦੇ ਆ। ਮੈਂ ਫਿਰ ਸਕੀਮ ਪਾਈ, ਮੈਂ ਛਾੜਿਆਂ ਤੋਂ ਛਾਈ ਫੜ ਲਈ। ਖੇਲ ਗਿਆ ਸਕੀਮ ਨਹੀਂ ਧੋਖਾ ਖਾਂਦਾ। ਤੇ ਫਿਰ ਐਂਡ ਤੇ ਤਾਂ ਛੁਣ ਲੋ। ਤੇ ਉਦੋਂ ਬਾਅਦ ਫਿਰ ਹੋਇਆ ਕਿ ਆ ਲੱਡੂ ਚੌਥਾ ਬੰਦਾ ਹੀ ਲੈ ਗਿਆ ਛਾਰੇ। ਛਾਰੇ ਲੱਡੂ ਚੰਨੀ ਕੇ ਬੰਦੇ ਲੈ ਗਏ। ਰੰਧਾਵੇ ਨੇ ਕੀਤੇ? ਹਾਂ ਰੰਧਾਵੇ ਨੇ ਵੀ ਕੀਤੇ ਸੀ। ਆਪਾਂ ਨੂੰ ਕੀ ਆ, ਛਾਰਿਆਂ ਚੋਂ ਆਪਾਂ ਪੈਸੇ ਲੈ ਲਏ। ਹੁਣ ਦੇਖੋ ਭਾਈ ਛਾਈ ਥੋੜੀ ਮੋੜਦੀ ਹੁੰਦੀ ਆ। ਮੈਨੂੰ ਫੋਨ ਆਇਆ ਸੀ ਵੀ ਛਾਈ ਮੋੜ ਦੋ, ਮੈਂ ਕਿਹਾ ਜੀ ਛਾਈ ਨਹੀਂ ਮੋੜਦੇ ਆਪਾਂ। ਮੈਂ ਦੱਸਾਂ ਤੈਨੂੰ, ਆ ਜਿਹੜੇ ਫੌਜੀ ਨਾਲੋਂ ਮਾੜੀ ਜ਼ਿਆਦਾ ਰੰਧਾਵੇ ਨਾਲ ਹੋ ਗਈ। ਸੱਚੀ ਹੋਏਗੀ ਯਾਰ। ਢੋਲ ਵੱਜਦੇ ਰੰਧਾਵੇ ਦੇ ਤੇ ਹਾਰ ਚੰਨੀ ਦੇ ਪੈ ਗਿਆ। ਪਤਾ ਹੈ ਦੇਖੀਏ ਆਪਾਂ ਵੀ ਜਿਹੜਾ ਇੱਕ ਪੱਤਰਕਾਰੀ ਦਾ ਵੀ ਮਿਆਰ ਆਪਾਂ ਦੇਖ ਲਿਆ ਇਸ 3-4 ਦਿਨਾਂ ਦੇ ਵਿੱਚ, ਕਿ ਜਿੱਦਾਂ ਪੰਜਾਬ ਦੇ ਵੱਡੇ ਤੋਂ ਵੱਡੇ ਪੱਤਰਕਾਰ ਕਹਿ ਰਹੇ ਸੀ, ਜਾਨੀ ਘੰਟੇ ਕੁ ਬਾਅਦ ਨਿਊਜ਼ ਆ ਜਾਂਦੀ ਸੀ ਜੀ, ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਆ ਜੀ ਬਣ ਗਿਆ ਮੁੱਖ ਮੰਤਰੀ। ਫਿਰ ਉਦੋਂ ਬਾਅਦ ਦੇ ਵਿੱਚ ਸਾਨੂੰ ਜੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਉਹ ਕੱਟ ਹੋ ਗਿਆ ਤੇ ਆਹ ਬਣ ਗਿਆ ਜੀ। ਉਹ ਏਦਾਂ ਲੱਗਦਾ ਸੀ ਵੀ ਜਿੱਦਾਂ ਇਹਨਾਂ ਨੂੰ ਕੰਨ 'ਚ ਫੂਕ ਮਾਰਦੇ ਅਸੀਂ ਆਹ ਬਣਾਉਣ ਲੱਗੇ ਆ। ਪਰ ਜਿਸ ਤਰੀਕੇ ਦੇ ਨਾਲ ਕਾਂਗਰਸ ਹਾਈ ਕਮਾਨ ਨੇ ਇਸ ਵਾਰ ਸਾਰੇ ਖਾਨੇ ਚਿੱਤ ਕੀਤੇ ਆ, ਬੇ ਕਮਾਲ ਹੋ ਗਈ। ਬਿਲਕੁਲ ਮੈਂ ਕਿਹਾ ਜਿਹਨਾਂ ਦੇ ਉੱਤੇ ਆਸਾਂ ਸੀ ਉਹ ਬਣ ਗਏ, ਉਹ ਕੋਈ ਆਇਆ ਹੀ ਨਹੀਂ ਸਾਹਮਣੇ। ਵੱਡੇ ਵੱਡੀਆਂ ਤੋਪਾਂ ਢਾਤੀਆਂ ਬਣ ਗਏ ਸਾਹਮਣੇ। ਕੁਝ ਹੋਰ ਕਰਦੇ ਨੇ, ਐਂਡ 'ਚ ਕੁਝ ਹੋਰੇ ਕਰਕੇ ਤੈਨੂੰ ਦੱਸਾਂ ਮੈਂ। ਪਰ ਤਾਇਆ ਇੱਥੇ ਇੱਕ ਇਹ ਵੀ ਆ ਕਿ ਮਹਿਲਾਂ ਦੇ ਵਿੱਚ ਸੀ ਚੀਫ ਮਿਨਿਸਟਰੀ ਹੁਣ ਤੱਕ, ਜੇ ਆਪਾਂ ਦੇਖੀਏ ਗਿਆਨੀ ਜੈਲ ਸਿੰਘ ਤੋਂ ਬਾਅਦ ਇਹ ਬੰਦਾ ਆ। ਕਹਿੰਦੇ ਆ ਵੀ ਡੈਡੀ ਅਰਬ ਕੰਟਰੀਆਂ ਦੇ ਵਿੱਚ ਸੀ, ਆਪ ਇਹਦਾ ਟੈਂਟ ਹਾਊਸ ਸੀ, ਆਪ ਟੈਂਟ ਲਾਉਣ ਵੀ ਜਾਂਦਾ ਸੀ, ਸੀਐਮ ਪੜਿਆ ਵੀ ਮਾੜਾ ਮੋਟਾ, ਪੜਿਆ ਵੀ ਐਮਐਲਏ ਬਣਿਆ, ਜਾਨੀ ਇੱਕ ਬਕਾਇਦਾ ਲੋਕਤੰਤਰੀ ਢੰਗ ਨਾਲ ਉੱਪਰ ਤੱਕ ਗਿਆ। ਇਹ ਇਦਾਂ ਨਹੀਂ ਸੀ ਵੀ ਮਜੀਠੀਏ ਵਾਂਗੂ ਪਹਿਲੀ ਵਾਰ ਜਿੱਤਿਆ ਤੇ ਸਿੱਧਾ ਜਾ ਕੇ ਮਿਨਿਸਟਰ ਬਣ ਗਿਆ। ਸੁਖਬੀਰ ਬਾਦਲ ਉੱਥੇ ਪੈਦਾ ਹੋਇਆ, ਹੋਰ ਕੋਈ ਖਾਸੀਅਤ ਨਹੀਂ। ਤੇ ਥੱਲਿਓਂ ਉੱਠ ਕੇ ਲੋਕ ਗਏ ਆ ਉੱਪਰ ਤੱਕ। ਵੀ ਇਸ ਗੱਲ ਨੂੰ ਵੀ ਆਪਾਂ ਤਰਜੀਹ ਦਿੰਦੇ ਆ ਵੀ ਕਾਂਗਰਸ ਪਾਰਟੀ ਨੇ ਇੱਕ ਆਮ ਲੋਕਾਂ ਨੂੰ ਜਿਹੜਾ ਦਿੱਤਾ, ਇਹ ਤੋਂ ਵਧੀਆ ਲੱਗਦਾ ਆ ਵੀ ਹਾਂ ਵੀ ਇਹਦੇ ਵਿੱਚ ਆਮ ਲੋਕਾਂ ਦੀ ਵੀ ਕਦਰ ਹੈ। ਉਹਦਾ ਇਹ ਹੁਣ ਦੇਖੀਏ ਮਾਸਟਰਾ, ਤੇ ਕਾਂਗਰਸ ਨੇ ਮਨਮੋਹਨ ਸਿੰਘ ਨੂੰ ਮੌਕਾ ਦਿੱਤਾ, ਉਹਨੇ ਪ੍ਰਾਈਮ ਮਿਨਿਸਟਰ ਬਣਾਇਆ ਹਾਂਜੀ ਸਾਰੇ ਮੁਲਕ ਦਾ। ਬਿਲਕੁਲ। ਤੇ ਨਾਲੇ ਉਸ ਤੋਂ ਪਹਿਲਾਂ ਆਪਣਾ ਗਿਆਨੀ ਜੈਲ ਸਿੰਘ, ਉਹ ਵੀ ਕਾਂਗਰਸ ਨੇ ਮੋਹਰੇ ਕੀਤਾ ਜੀ।
ਮੈਨੂੰ ਸਮਝ ਨਹੀਂ ਪੈਂਦੀ ਇੱਕ ਪਾਸੇ ਕਾਂਗਰਸ ਵਾਲੇ ਸਾਰੇ ਕੰਜਰ ਚੰਗੇ ਵੀ ਬਣੇ ਆ ਦੂਜੇ ਪਾਸੇ ਕਤਲੇਆਮ ਵੀ ਸਾਡੀ ਥੋੜੀ ਨਹੀਂ ਕੀਤੀ ਯਾਰ ਸਮਝ ਨਹੀਂ ਪੈਂਦਾ ਕੀ ਕਰੀਏ ਹਾਂ ਬਿਲਕੁਲ ਦੋ ਮੂੰਹੇ ਹੁੰਦੇ ਆ ਤਾਇਆ ਇਹ ਤੈਨੂੰ ਦੱਸਾਂ ਮੈਂ ਹਾਂ ਪਰ ਖੈਰ ਦੇਖੋ ਆਪਣੇ ਲੱਡੂ ਵਿਕ ਗਏ ਓਏ ਲਾਲਾ ਓਏ ਕੰਜਰਾ ਇੰਨੇ ਤੂੰ ਲੱਡੂ ਬਣਾਏ ਆ 2000 ਸਾਡੇ ਲਈ ਲੈ ਆਉਂਦਾ ਮਰਨ ਲੱਗਾ ਨੀ। ਓਏ ਨਹੀਂ ਮੈਂ ਤਾਂ ਲਿਆਉਣ ਲੱਗਾ ਸੀ ਮੈਂ ਲਿਆਉਣ ਲੱਗਾ ਸੀ ਸੱਚੀ ਦੱਸਦਾ ਮੁੱਕੀ ਗਈ ਉਹ ਨਾਲੇ ਤਾਇਆ ਨੇ ਘਰੋਂ ਬਣਾਏ ਆ ਓਏ ਸਾਰੀ ਰਾਤ ਤਾਂ ਮੈਂ ਮਿਹਨਤ ਕਰਦਾ ਮਰ ਗਿਆ ਖੂੰਜਾ ਚਲਾਉਂਦਾ ਤੈਨੂੰ ਦੱਸਾਂ ਮੈਂ ਤੈਨੂੰ ਕਿੱਦਾਂ ਬੋਲਿਆ ਕੋ ਡੋਡਿਆਂ ਦਾ ਕੱਪ ਲਿਆਤਾ ਸੀ ਉਹ ਹੋਰ ਤਾਇਆ ਨੇ ਕੀ ਦੇਣਾ ਮੈਨੂੰ ਪਰ ਪੰਗਾ ਇੱਕ ਇਹ ਵੀ ਨਾ ਅਮਲੀ ਮਾਸਟਰ ਤੂੰ ਅਮਲੀ ਵੀ ਡੋਡਿਆਂ ਦਾ ਹੀ ਚੱਲਦਾ ਉਹ ਤਾਇਆ ਕਰਾ ਕੇ ਉਵੇਂ ਦੇਸੀ ਨੁਕਸੇ ਆ ਸਾਰੇ ਤੈਨੂੰ ਦੱਸਾਂ ਮੈਂ ਪੁਰਾਣੀਆਂ ਦਵਾਈਆਂ ਬਣਦੀਆਂ ਨਾ ਤੁਸੀਂ ਤੈਨੂੰ ਦੱਸਾਂ ਮੈਂ ਹਾਂ ਉਹ ਗੱਲ ਸੁਣੋ ਆ ਕੈਪਟਨ ਜਿਹੜਾ ਰਿਜ਼ਾਈਨ ਦੇ ਗਿਆ ਛੱਡ ਗਿਆ ਇਹਨੂੰ ਧੱਕਾ ਧੁੱਕਾ ਮਾਰਿਆ ਕਿ ਆਪਣੇ ਆਪ ਹੀ ਚੱਲ ਗਿਆ ਇਹ ਨਹੀਂ ਤਾਇਆ ਇੱਕ ਇਹ ਆ ਕਿ ਜਿਹੜੀਆਂ ਚੋਣਾਂ ਆਉਣ ਵਾਲੀਆਂ 2022 ਦੀਆਂ ਹਰ ਇੱਕ ਪਾਰਟੀ ਦੇ ਕੋਲ ਇੱਕ ਕੋਈ ਕਾਰਨ ਹੁੰਦਾ ਵੀ ਅਗਲੀ ਜਿਹੜੀ ਚੋਣ ਲੜਨੀ ਆ ਆਪਾਂ ਵੀ ਉਹਦੇ ਵਿੱਚ ਕਿਸ ਆਧਾਰ ਤੇ ਲੜੀਏ ਪਿਛਲੀਆਂ ਚੋਣਾਂ ਦੇ ਵਿੱਚ ਨਸ਼ੇ ਦਾ ਮੁੱਦਾ ਸੀ ਬੇਅਦਬੀ ਦਾ ਮੁੱਦਾ ਸੀ ਉਸ ਵੇਲੇ ਤਾਂ ਲੱਗਦਾ ਸੀ ਵੀ ਕੋਈ ਨਾ ਕੁਝ ਹੈ ਇਸ ਵੇਲੇ ਕਾਂਗਰਸ ਨੂੰ ਨਾ ਤਾਂ ਕੁਝ ਦੱਸਣ ਲਈ ਆ ਵੀ ਅਸੀਂ ਕੀਤਾ ਕੀ 4.5 ਸਾਲਾਂ ਦੇ ਵਿੱਚ ਕੀ ਬਣਾਇਆ ਕਿਹੜਾ ਵਿਕਾਸ ਕੀਤਾ ਕਿਹੜੀਆਂ ਅਸੀਂ ਨੌਕਰੀਆਂ ਦੇ ਦਿੱਤੀਆਂ ਕਿਹਦਾ ਅਸੀਂ ਘਰ ਭਰਿਆ ਜਿੰਨੇ ਵੀ ਵਾਅਦੇ ਕੀਤੇ ਪੂਰੇ ਕੰਜਰ ਨੇ ਕੋਈ ਵੀ ਨਹੀਂ ਕੀਤਾ ਜਿਹੜੇ ਕੀਤੇ ਵੀ ਹੋਣਗੇ ਪਰ ਅਸਲੀ ਤਾਂ ਜਿਹੜੇ ਮੇਨ ਸੀਗੇ ਉਹ ਸਾਰੇ ਪਏ ਸੀ ਹੁਣ ਇਹ ਪੱਤਾ ਕਾਂਗਰਸ ਹਾਈਕਮਾਂਡ ਨੂੰ ਵੀ ਪਤਾ ਆ ਵੀ ਕੁਛ ਨਾ ਕੁਛ ਦੱਸਣ ਦੇ ਲਈ ਅਸੀਂ ਇਹ ਕਹਿ ਦਈਏ ਦੇਖੋ ਜੀ ਇੱਕ ਆਮ ਬੰਦੇ ਨੂੰ ਅਸੀਂ ਬਣਾਤਾ ਇਹੀ ਸਾਡੀ ਪ੍ਰਾਪਤੀ ਆ ਇਹੀ ਸਾਡੇ ਕੋਲ ਹੁਣ ਦੱਸਣ ਦੇ ਲਈ ਹੈਗਾ ਤੇ ਸ਼ਾਇਦ ਹੁਣ 4.5 ਮਹੀਨੇ ਦੇ ਕੋਲ ਹੈਗੇ ਆ ਉਹਦੇ ਵਿੱਚ ਦੇਖੋ ਹੁਣ ਚੰਨੀ ਕੀ ਸੱਪ ਕੱਢਦਾ ਚੰਨ ਛਾੜਦਾ ਹੁਣ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕਿਹੜੀ ਚੀਜ਼ ਰਹਿ ਗਈ ਆ ਬਿਊਰੋਕ੍ਰੇਸੀ ਤਾਂ ਉਹੀ ਆ ਅਫਸਰ ਵੀ ਉਹੀ ਆ ਪਰ ਪਹਿਲੀ ਗੱਲ ਤਾਂ ਮੈਨੂੰ ਮਾਸਟਰ ਇਹ ਦੱਸ ਇਹ ਗਰੀਬ ਜਿਹਾ ਬੰਦਾ ਹੈ ਉਹਨੇ ਦੂਜੇ ਪਟੜੀਆਂ ਤੋਪਾਂ ਬੈਠੀਆਂ ਉਹ ਸੁਣਨੀਆਂ ਦੀ ਗੱਲ ਬਿਲਕੁਲ ਤੇ ਇਹ ਮੈਨੂੰ ਤਾਂ ਉਹ ਮਾਸਟਰ ਹੁੰਦਾ ਨਹੀਂ ਆਪਣੇ ਕ੍ਰਿਕਟ ਵਿੱਚ ਕਹਿੰਦੇ ਹੁੰਦੇ ਵੀ ਨਾਈਟ ਵਾਚਮੈਨ ਸੱਦਿਆ ਮੈਨੂੰ ਤਾਂ ਲੱਗਦਾ ਉਹ ਵਿਚਾਰੇ ਨਾਈਟ ਵਾਚਮੈਨ ਰੱਖਿਆ ਉਹਨਾਂ ਨੇ ਬਿਲਕੁਲ ਇਹ ਵੀ ਤੁਹਾਨੂੰ 4 ਮਹੀਨੇ ਦੀ ਹੋ ਗਏ ਬਾਅਦ ਚ ਕੀ ਮੁੱਲ ਲੈਣਾ ਲੱਗ ਜਾਈਆਂ ਫਿਰ ਵੀ ਨਵਜੋਤ ਸਿੰਘ ਸਿੱਧੂ ਵੀ ਜੇ ਆ ਜਾਂਦਾ ਮੰਨ ਲਓ ਉਹਦੇ ਕੋਲ 4.5 ਮਹੀਨਿਆਂ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਕੀ ਕਰ 4 ਸਾਲ ਵੀ ਹੋਏ ਤਾਂ 4 ਮਹੀਨੇ ਦੀ 4 ਮਹੀਨਿਆਂ ਦੇ ਵਿੱਚ ਕੀ ਹੋਣਾ ਉਹ ਤੋਂ ਰੰਗ ਫਿੱਕਾ ਪੈ ਜਾਣਾ ਵੀ ਨਹੀਂ ਜੀ ਇਹ ਤੋਂ ਕੁਝ ਨਹੀਂ ਹੋਣਾ ਰੰਧਾਵੇ ਤੋਂ ਜੀ ਇਹ ਤੋਂ ਕੁਝ ਨਹੀਂ ਹੋਣਾ ਹੁਣ ਉਹ ਬਾਅਦ ਵਿੱਚ ਕਹਿ ਦੇਣਗੇ ਸਵਾਦ ਤਾਂ ਆ ਤਾਇਆ ਵੀ ਹਾਈ ਕਮਾਨ ਇੱਕ ਵਾਰੀ ਇਹ ਕਹਿ ਦੇਣ ਵੀ ਅਗਲੀ ਵਾਰ ਨੂੰ ਚੋਣਾਂ ਤੋਂ ਬਾਅਦ ਵੀ ਸਾਡਾ ਚੀਫ ਮਿਨਿਸਟਰ ਇਹੀ ਹੋਵੇ ਇਹ ਅਸੀਂ ਮੰਨਦੇ ਪਰ ਦੂਜੇ ਪਾਸੇ ਮਾਸਟਰ ਜੇ ਸੋਚੀਏ ਕਹਿ ਲਾ ਜੇਕਰ ਕੋਈ ਕਰਾਮਾਤ ਹੋ ਜਾਂਦੀ ਆ ਜੀ ਦਲਿਤ ਭਾਈਚਾਰੇ ਦੀਆਂ ਕਹਿੰਦੇ 32% ਵੋਟਾਂ ਆ ਪੰਜਾਬ ਵਿੱਚ ਹਾਂਜੀ ਕੁਝ ਕਾਂਗਰਸ ਦੀਆਂ ਮਿਲ ਗਈਆਂ ਕੁਝ ਸਿੱਧੂ ਵਰਗੇ ਦੀਆਂ ਮਿਲ ਗਈਆਂ ਜੇ ਚੰਨੀ ਸੱਚੀ ਮੁੱਚੀ ਜਿੱਤ ਜਾਂਦਾ ਇਲੈਕਸ਼ਨ ਹਾਂਜੀ ਫੇਰ ਲਾਉਣਾ ਔਖਾ ਨਹੀਂ ਹੋ ਜੂਗਾ ਇਹ ਨਹੀਂ ਦੇਖੋ ਜਿੱਥੇ ਫੈਸਲੇ ਦਿੱਲੀ ਤੋਂ ਹੁੰਦੇ ਤਾਂ ਆ ਪੰਜਾਬ ਵਾਲਿਆਂ ਦੇ ਤਾਂ ਹੱਥ ਵੱਸੇ ਹੀ ਕੋਈ ਨਹੀਂ ਹੁਣ ਤੇ ਤੁਸੀਂ ਦੇਖ ਲਓ ਵੀ ਆ ਜਿੱਡਾ ਖੇਡਾ ਹੋਇਆ ਜੇ ਹੱਥ 'ਚ ਪੰਜਾਬੀਆਂ ਦੇ ਹੋਵੇ ਪੰਜਾਬੀ ਤਾਂ ਕੈਪਟਨ ਤੋਂ ਪਹਿਲਾਂ ਤੋਂ ਉਹ ਇਹਨਾਂ ਤੋਂ ਹੋਣੀ ਨਹੀਂ ਇਹਨਾਂ ਸਾਲਿਆਂ ਨੇ ਲੜ ਕੇ ਮਰ ਜਾਣਾ ਸੀ ਦੱਸਾਂ ਮੈਂ ਐਸਾ ਕੋਈ ਬਾਹਰ ਨਾ ਕਰੂ ਤਾਂ ਕਰੂ ਬਿਲਕੁਲ ਇਹ ਤਾਂ ਆਪ ਘਰ ਦੇ ਵਿੱਚ ਹੁਣ ਤੁਸੀਂ ਦੇਖੇ ਲਿਆ ਰੰਧਾਵੇ ਦੇ ਉੱਤੇ ਨਵਜੋਤ ਸਿੱਧੂ ਨਹੀਂ ਮੰਨਦਾ ਨਵਜੋਤ ਸਿੱਧੂ ਦੇ ਉੱਤੇ ਹੋਰ ਨਹੀਂ ਕੋਈ ਮੰਨਦਾ ਜਿਹਦਾ ਇੱਕ ਅਨਾਰ ਆ ਤੇ 100 ਬਿਮਾਰ ਆ ਹਰ ਇੱਕ ਨੂੰ ਆਪਣਾ ਪਿਆ ਕਾਂਗਰਸ ਪਾਰਟੀ ਇਹਨੂੰ ਲੋਕੀ ਦੂਜੇ ਨਹੀਂ ਮਾਰਦੇ ਇਹ ਆਪਣੇ ਆਪ ਹੀ ਆਪਣੇ ਭਾਰ ਦੇ ਨਾਲ ਡਿੱਗਦੀ ਹੈ ਜਿੰਨੀ ਵੀ ਡਿੱਗਦੀ ਹੈ ਕੋਈ ਆਪਣੇ ਲੋਕਾਂ ਦਾ ਹੈ ਹੀ ਇਹ ਆ ਕਿ ਅਸੀਂ ਜਦੋਂ ਵੀ ਮਰਦੇ ਆ ਆਪਣੇ ਹੱਥੋਂ ਹੀ ਮਰਦੇ ਆ ਕਹਿੰਦੇ ਨਹੀਂ ਹੁੰਦੇ ਸਿਆਣੇ ਵੀ ਘਰ ਦਾ ਪੇਤੀ ਲੰਘ ਢਾਵੇ ਇਹ ਗੱਲ ਵਾ ਪਰ ਇੱਥੇ ਇਹ ਆ ਵੀ ਨਵਜੋਤ ਇਹ ਜਿਹੜਾ ਚਰਨਜੀਤ ਚੰਨੀ ਆ ਹੁਣ ਜਿੱਤ ਤਾਂ ਗਿਆ ਪਰ ਇਹਦੇ ਬੜਾ ਵਿਵਾਦਾਂ ਵਿੱਚ ਵੀ ਰਿਹਾ ਜੋਤਿਸ਼ ਵਿਦਿਆ ਦੇ ਵਿੱਚ ਬੜਾ ਇਹ ਰੱਖਦਾ ਕਈ ਵਾਰੀ ਵਿਵਾਦ ਵੀ ਹੋਏ ਆ ਇੱਕ ਵਾਰੀ ਇਹ ਹਾਥੀ ਤੇ ਚੜ੍ਹ ਕੇ ਗਿਆ ਘਰ ਦੇ ਵਿੱਚ ਕਿਸੇ ਨੇ ਕਹਿੰਦੇ ਵੀ ਪੁਜਾਰੀ ਨੇ ਦੱਸਿਆ ਫਿਰ ਤੁਸੀਂ ਦੇਖ ਲਓ ਵੀ ਇੱਕ ਵਾਰੀ ਇਹਨੇ ਰਾਹ ਹੀ ਬਦਲ ਦਿੱਤਾ ਸੀਗਾ ਆਪਣੇ ਆਫਿਸ ਦਾ ਕਿਉਂਕਿ ਇਹਨੇ ਰਾਹ ਕਰਨਾ ਪਾਂਡੂ ਨੇ ਕਹਿਤਾ ਹੁਣ ਹਾਂ ਵੀ ਪੂਰਬ ਵਾਲੇ ਪਾਸੇ ਦਰਵਾਜ਼ਾ ਹੋਣਾ ਚਾਹੀਦਾ ਉਹਦੇ ਨਾਲ ਟਕਰਾਅ ਵੀ ਬਣਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਜਾਨੀ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੇ ਵਹਿਮੀ ਲੋਕ ਆ ਵਹਿਮ ਛੱਡ ਕੇ ਜੇ ਕੰਮ ਕਰੇ 4.5 ਪਰ ਉਹਦਾ ਤੇ ਯਾਰ ਮੈਂ ਦੇਖਿਆ ਸਿੱਧੂ ਵੀ ਗਲਾਂ 'ਚ ਗਾਨੀਆਂ ਜੇ ਭਾਗੇ ਪਾਈ ਫਿਰਦਾ ਘੱਟ ਹੀ ਅੱਗ ਕਰਦਾ ਪਾਈ ਫਿਰਦੇ ਇਹ ਸਾਰੇ ਕੰਜਰ ਇੱਕੋ ਜਿਹੇ ਤਾਂ ਦੱਸ ਹਾਂ ਬਿਲਕੁਲ ਵਹਿਮੀ ਸਿਰੇ ਕੁਰਸੀ ਦੇ ਚੱਕਰ 'ਚ ਹੋਏ ਵੇ ਆ ਹੋਰ ਨਹੀਂ ਕੋਈ ਕਹਿਣ ਦਾ ਮਤਲਬ ਇਹੀ ਆ ਵੀ ਜਿਹੜੇ ਤੁਸੀਂ ਟੋਟਕੇ ਵਰਤਦੇ ਆ ਇੱਥੇ ਤੱਕ ਪਹੁੰਚਣ ਲਈ ਹੁਣ ਕੰਮ ਕਰਕੇ ਦਿਖਾਓ ਇਹ ਟੋਟਕਿਆਂ ਦੇ ਸਾਈਡ ਦੇ ਉੱਤੇ ਨਾ ਪੰਜਾਬ ਨੂੰ ਰੱਖਿਓ ਵੀ ਅਸੀਂ ਟੋਟਕੇ ਕਰਾਂਗੇ ਨਾਲੇ ਹੁਣ ਇਦਾਂ ਵੀ ਕਹਿੰਦੇ ਇਹਨਾਂ ਨੂੰ ਖਜ਼ਾਨਾ ਤਾਂ ਖਾਲੀ ਹੋਇਆ ਪਿਆ
ਇਹ ਚੰਨੀ ਕਰੂ ਤਾਂ ਕੀ ਕਰੂ ਦੱਸ। ਬਿਲਕੁਲ ਤੇ ਸਭ ਬਿਲਕੁਲ ਤੋਂ ਵੱਡਾ ਮਜ਼ਾਕ ਤਾਂ ਮਨਪ੍ਰੀਤ ਬਾਦਲ ਦਾ ਬਣ ਰਿਹਾ ਅੱਜ ਕੱਲ। ਤੁਸੀਂ ਦੇਖਿਆ ਹੋਣਾ ਆ ਵੀ ਉੱਤੇ ਉਹ ਨਾਲੇ ਗਲ ਮਿਲੇ ਤਾਂ ਚਲੋ ਵੈਸੇ ਹੀ ਹੋਣੇ ਆ, ਲੋਕੀ ਇਹੀ ਕਮੈਂਟ ਕਰਦੇ ਆ ਵੀ ਭਰਾ ਤੂੰ ਬਣ ਗਿਆ, ਬਹੁਤ ਵਧੀਆ ਗੱਲ ਆ, ਪਰ ਮੇਰੇ ਤੋਂ ਆਸ ਕੋਈ ਨਾ ਰੱਖੀ, ਆਪਣਾ ਖਜ਼ਾਨਾ ਖਾਲੀ। ਉਹ ਨਹੀਂ ਕਹਿੰਦਾ ਨੰਗਾ ਨਾ ਹੋਊਗਾ ਕੀ ਤੇ ਨਿਚੋੜੂਗਾ ਕੀ ਉਹਦਾ ਮੈਨੂੰ ਤਾਂ ਏਦਾਂ ਲੱਗਦਾ ਜਿਹੜਾ ਕੈਪਟਨ ਆ ਨਾ ਹਾਂ ਪਤੀਲਾ ਸਾਫ਼ ਕਰ ਗਿਆ, ਹਾਂ ਬਿਲਕੁਲ। ਉਹ ਖਾਲੀ ਛੱਡ ਗਿਆ ਇਹਨੂੰ ਛੱਡ ਗਿਆ ਖਾਲੀ। ਆਪੇ ਖੋਲ ਕੇ ਵੀ ਦੇਖੀ ਜਾ ਵਿੱਚ ਕੁਝ ਹੈ ਵੀ ਨਹੀਂ ਹੈਗਾ। ਨਾਲੇ ਤਾਇਆ ਮੈਨੂੰ ਇੱਕ ਗੱਲ ਦੱਸ, ਕਹੀ ਜਾਂਦੇ ਆ ਕਿ ਆ ਦਲਿਤ ਚਿਹਰਾ ਅੱਗੇ ਲਿਆਂਦਾ, ਦਲਿਤ ਚਿਹਰਾ ਦਲਿਤਾਂ ਨੂੰ ਖੁਸ਼ ਕਰਦਾ, ਹੁਣ ਸਾਨੂੰ ਕਿੱਦਾਂ ਖੁਸ਼ ਕਰੂਗੇ? ਹਾਂ ਤੈਨੂੰ ਇੱਥੇ ਡੋਡੇ ਦੀਆਂ ਬੋਰੀਆਂ ਆ ਜਾਣਗੀਆਂ ਤੋਂ। ਉਹ ਬੋਰੀਆਂ ਨਹੀਂ ਚਾਹੀਦੀਆਂ, ਸਾਨੂੰ ਇੱਕ ਅਮਲੀ ਚਿਹਰਾ ਚਾਹੀਦਾ ਹੁਣ ਤੇ। ਬੋਰੀਆਂ ਦਾ ਆਪੇ ਢੇਰ ਲੱਗ ਜਾਣਗੇ। ਉਹਨਾਂ ਨੂੰ ਅਮਲੀਆ ਜੇ ਸੱਚੀ ਮੁੱਚੀ ਅਮਲੀ ਚਿਹਰਾ ਬਣ ਜਾਏ ਪੰਜਾਬ ਦਾ, ਬਹਿ ਜਾ ਉਹ ਬਹਿ ਜਾ ਖੜ ਜਾ ਡਿੱਗ ਜਾ ਸਭ ਕੁਝ ਹੋ ਜਾਣੀ ਤੈਨੂੰ ਦੱਸਾਂ ਮੈਂ ਤਾਇਆ। ਨਹੀਂ ਆਪਣੇ ਚਿਹਰੇ ਦਿੱਤੇ ਤਾਂ ਤੁਹਾਨੂੰ ਹੈਗੇ ਆ, ਹੁਣ ਤੂੰ ਪਛਾਣ ਤੈਅ ਕਰਨੀ ਆ। ਮੈਂ ਸਮਝਿਆ ਇਹਨੂੰ ਕੀਤਾ ਅੱਧਾ ਪੰਜਾਬ ਅਮਲੀ ਹੋਇਆ ਪਿਆ, ਤੈਨੂੰ ਹਜੇ ਨਹੀਂ ਦੇ। ਹਾਂ ਪਰ ਤਾਇਆ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਬੁਰੀ ਹੋਈ ਹੈ ਨਾ। ਉਹ ਕਹਿੰਦੇ ਹੁੰਦੇ ਆ ਨਾ ਵੀ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਬੇਆਬਰੂ ਹੋ ਕੇ ਤਾਂ ਬਹੁਤ ਨਿਕਲਿਆ ਵੀ, ਪਰ ਭਾਂਡਾ ਸਾਰਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਰ ਦਿੱਤਾ ਵੀ ਤੇਰੇ ਜਿਹੜੇ ਸੰਬੰਧ ਆ ਜੀ ਪਾਕਿਸਤਾਨ ਦੇ ਨਾਲ। ਆਹੋ ਉਹਦੇ ਨਾਲ ਗੱਲੇ ਸੰਬੰਧ ਹੀ ਆ, ਇਹਦੇ ਨਜਾਇਜ਼ ਸੰਬੰਧ ਗੱਲਾਂ ਕਰਦੇ ਉਹ ਤੇਰੀ ਗੱਲ ਰੁੱਸਾ ਤਾਂ ਲੱਗਦੀ ਮੈਨੂੰ। ਉਹ ਤਾਇਆ ਰੁੱਸਾ ਕਿੱਥੇ ਰਹਿੰਦੀ ਹੁਣ? ਉਹ ਤਾਇਆ ਰਹਿੰਦੀ ਹੋਣੀ ਕਿਤੇ ਮਹਿਲ ਮੂਲ 'ਚ, ਹੋਰ ਉਹਨੇ ਕਿੱਥੇ ਰਹਿਣਾ ਆ। ਹਾਂ ਨਹੀਂ ਵੈਸੇ ਤੇ ਚਲੋ ਦਿਲ ਬਹੁਤ ਲਾਈ ਰੱਖਿਆ ਕੈਪਟਨ ਸਾਹਿਬ ਨੇ, ਭਾਵੇਂ ਇੰਨਾ ਜ਼ਿਆਦਾ ਨਹੀਂ। ਇੱਕ ਸੀਤਾ ਫਲ ਤੇ ਚੀਕੂ ਚੀਕੂ ਤੇ ਕਾਫੀ ਵਧੀਆ। ਚਲੋ ਪੰਜਾਬੀਆਂ ਨੂੰ ਇਹ ਦੋ ਜਿਹੜੇ ਫਲ ਆ ਇਹ ਆਪਣੇ ਇੰਨੇ ਰਵਾਇਤੀ ਫਲ ਨਹੀਂ ਹੈਗੇ ਹਨਾ, ਤੇ ਇਹ ਜਿਹੜੇ ਦੋ ਫਲ ਆ ਇਹਨਾਂ ਬਾਰੇ ਵੀ ਆਪਾਂ ਨੂੰ ਜਾਣਕਾਰੀ ਮਿਲ ਗਈ। ਇਹ ਤਾਂ ਦੇਣ ਆਪਾਂ ਕਹਿ ਸਕਦੇ ਹਾਂ ਵੀ ਕੈਪਟਨ ਅਮਰਿੰਦਰ ਜਾਣਕਾਰੀ ਤੇ ਸੀਤਾ ਫਲ ਦੇ ਉੱਤੇ ਬਹੁਤ ਨੈਟ ਦੇ ਉੱਤੇ ਵੀ ਸਰਚ ਕੀਤੀ ਹੈ। ਹਾਂ ਭਾਈ ਮੈਂ ਤਾਂ ਆਪ ਦੁਕਾਨ ਤੇ ਸਪੈਸ਼ਲ ਮੰਗਾਈ ਸੀ ਦੋਨੇ। ਮੈਨੇ ਤਾਂ ਲਿਖਿਆ ਵਾ ਸੀ ਕੈਪਟਨ ਵਾਲੇ ਆ ਸੀਤਾ ਫਲ। ਹੁਣ ਇਹ ਸੀਤਾਫਲ ਵੇਚਣੇ ਸ਼ੁਰੂ ਕਰ ਦੇਣੇ ਆ। ਨਹੀਂ ਬਿਲਕੁਲ ਨਹੀਂ, ਹੁਣ ਤਾਂ ਇਹਦੀ ਨਗਾ ਦੀ ਦੁਕਾਨ ਚੱਲ ਸਕਦੀ ਆ ਵੀ ਨਗਾ ਦਾ ਜਿਹੜਾ ਜੇ ਕੰਮ ਚੱਲ ਪਵੇ, ਪਤਾ ਨਹੀਂ ਅਗਲੀ ਜਿਹੜੀ ਡੋਰੀ ਆ ਮੁੱਖ ਮੰਤਰੀ ਬਣ ਸਕਦੀ। ਹਾਂਜੀ ਬਿਲਕੁਲ। ਦੇਖੋ ਜੀ ਜਿਹਦੀ ਮਰਜ਼ੀ ਸਰਕਾਰ ਆ ਜੇ, ਆਪਣਾ ਸੌਦਾ ਵਿਕਦਾ ਰਹਿਣਾ ਚਾਹੀਦਾ। ਤੇਰੇ ਹੱਥ ਗਏ ਆ ਤੈਨੂੰ ਕੋਈ ਹਰੇ ਕੋਈ ਜਿੱਤੇ, ਪਰ ਲਾਲਾ ਤਾਂ ਜਿੱਤਦਾ ਹੀ ਜਿੱਤਦਾ ਇੱਕ ਵਾਰ। ਹਾਂ ਭਾਈ ਮੈਂ ਵੀ ਫਿਰ ਇੱਕ ਸ਼ੇਰ ਲਿਖਿਆ, ਸੁਣਿਓ ਫਿਰ। ਸਰਕਾਰ ਆ ਜੇ ਕਾਂਗਰਸ ਜਾਂ ਆਮ ਆਦਮੀ, ਚਾਹੇ ਆ ਜਾਵੇ ਭਾਈ ਕਾਲੀਆਂ ਦੀ, ਸੌਦਾ ਵਿਕਦਾ ਰਹੇ ਛਦਾ ਲਾਲਿਆਂ ਦਾ, ਤੇ ਹੱਟੀ ਚੱਲਦੀ ਰਹੇ ਛਦਾ ਲਾਲਿਆਂ ਦੀ। ਬੱਲੇ ਲਾਲੋ ਪਲੇਟੀਆਂ ਨੂੰ ਕੱਢਮ ਕਰਤਾ। ਇਹਨੂੰ ਥੱਲੇ ਲਾ ਬਿਲਕੁਲ। ਇਹ ਉਹ ਤੇ ਲਾਲਾ ਹੁਣ ਤਿਆਰੀ ਕਰਕੇ ਆਇਆ ਹੋਣਾ, ਲਾਲੇ ਨੂੰ ਡਰ ਪਿਆ ਹੋਣਾ ਵੀ ਜਿਹੜਾ ਇਹੀ ਤਾਂ ਅਸਲੀ ਸਮੱਸਿਆ। ਜਿਹੜੇ ਤਾਂ ਬੰਦੇ ਇੰਟੈਲੀਜੈਂਟ ਆ ਚਾਚਾ ਤਾਇਆ ਆਪਣੇ ਪੰਜਾਬ ਦੇ ਵਿੱਚ, ਉਹ ਤਾਂ ਸਾਰੇ ਲੋਕ ਜਿਹੜੇ ਕੋਈ ਨਾ ਕੋਈ ਰਾਹ ਜਿਹੜੇ ਆ ਕੱਢ ਲੈਂਦੇ। ਅਸਲੀ ਤਾਂ ਜਿਹੜੀ ਸਮੱਸਿਆ ਜਿਹੜੀ ਉਹਨਾਂ ਲੋਕਾਂ ਨੂੰ ਆ ਜਾਂਦੀ ਹੈ ਜਿਹੜੇ ਵਿਚਾਰੇ ਜਾਣਦੇ ਨਹੀਂ, ਜਿਨ੍ਹਾਂ ਦਾ ਸਿਰਫ ਫਿਕਰ ਪਿਆ ਆ ਵੀ ਰੋਜੀ ਰੋਟੀ ਕਿੱਦਾਂ ਕਮਾਉਣੀ। ਉਹਨਾਂ ਦੇ ਹਾਲਾਤ ਸੁਧਾਰਨ ਦੇ ਲਈ ਸਰਕਾਰਾਂ ਦੇ ਕੋਈ ਕੋਲੇ ਪਲਾਨਿੰਗ ਕੋਈ ਨਹੀਂ। ਉਹਨਾਂ ਤੋਂ ਬਸ ਇੰਨਾ ਕਹਿ ਦਿੱਤਾ ਜਾਂਦਾ ਬਿਜਲੀ ਦੇ ਬਿੱਲ ਜਿਹੜੇ ਸਾਡੇ ਮਾਫ ਕਰ ਦਾਂਗੇ। ਜਦੋਂ ਨੌਕਰੀ ਦਾ ਜਾਂ ਤੁਹਾਡੀ ਜਿਹੜੀ ਇਨਕਮ ਕਿੱਦਾਂ ਵਧਾਉਣੀ ਆ, ਤੁਹਾਨੂੰ ਐਜੂਕੇਸ਼ਨ ਕਿੱਦਾਂ ਦੇਣੀ ਆ। ਹੁਣ ਦੇਖੋ ਇਹ ਦਲਿਤ ਭਾਈਚਾਰੇ ਦੇ ਵਿੱਚੋਂ ਆਉਂਦੇ ਆ। ਦਲਿਤ ਭਾਈਚਾਰਾ ਸਭ ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦਾ। ਸਰਕਾਰੀ ਸਕੂਲਾਂ ਦਾ ਅੱਜ ਮਿਆਰ ਤੁਸੀਂ ਦੇਖ ਲਓ, ਦਲਿਤ ਭਾਈਚਾਰਾ ਹੀ ਆ ਜਿਹੜਾ ਸਰਕਾਰੀ ਹਸਪਤਾਲਾਂ ਦੇ ਉੱਤੇ ਅੱਜ ਵੀ ਟੇਕ ਰੱਖਦਾ। ਪਰ ਸਰਕਾਰੀ ਹਸਪਤਾਲਾਂ ਦਾ ਤੁਸੀਂ ਹਾਲ ਦੇਖ ਲਓ। ਆ 4.5 ਸਾਲਾਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਜੇ ਆ 2 ਦੇ ਵਿੱਚ ਵੀ ਕੰਮ ਕਰ ਦਿੱਤਾ ਚੰਨੀ ਨੂੰ, ਮੈਨੂੰ ਲੱਗਦਾ ਵੀ ਆਪਾਂ ਸਫਲ ਮੰਨਾਂਗੇ ਮੁੱਖ ਮੰਤਰੀ। ਨਹੀਂ ਗੱਲ ਤਾਂ ਹੈ। ਨਾਲੇ ਤਾਇਆ ਥੋੜੇ ਦਿਨ ਪਹਿਲਾਂ ਆਪਾਂ ਹੀ ਗੱਲ ਕਰਦੇ ਸੀ, ਆ ਕੈਪਟਨ ਇੰਨੀਆਂ ਨੌਕਰੀਆਂ ਦੇਣ ਲੱਗਾ, ਇੰਨੀਆਂ ਨੌਕਰੀਆਂ ਦੇਣ ਲੱਗਾ, ਹੁਣ ਆਪ ਦਾ ਬੇਰੁਜ਼ਗਾਰ ਹੋ ਗਿਆ। ਕਾਹਦੇ ਕਿੱਥੇ ਜਾਊ ਹੁਣ ਨੌਕਰੀਆਂ? ਦਿਨਾਂ ਦੀਆਂ ਗੱਲਾਂ ਇਦਾਂ ਕਰਦੇ ਆ ਹੁਣ ਕੈਪਟਨ ਨੂੰ ਵੀ ਕਹਿੰਦੇ ਤੈਨੂੰ ਇੱਥੇ ਤੇ ਨੌਕਰੀ ਨਹੀਂ ਮਿਲਣੀ, ਤੂੰ ਵੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਚੱਲ ਜਾਗੇ। ਅਸੀਂ ਵੀ ਫਾਈਲ ਲਵਾਣੇ ਆ ਜਿਹਦਾ ਪਾਕਿਸਤਾਨ ਵੀ ਜਾ ਸਕਦਾ। ਪਾਕਿਸਤਾਨ ਜਾ ਸਕਦਾ। ਹਾਂ ਉੱਥੇ ਵੀ ਜਾਣਾ ਬਣਦਾ ਇਹਦਾ। ਨਹੀਂ ਸਬੰਧਾ ਹਲਾਲ ਕਰਨਗੇ ਇਹਨੂੰ। ਤਾਇਆ ਉਹਨਾਂ ਨੇ ਦੇਖਣਾ ਫਿਰ।
ਮੈਂ ਕਿਹਾ ਅਵਲੀਆ ਹੁਣ ਤਾਂ ਕੈਪਟਨ ਨੂੰ ਮਾਸਟਰ ਬਾਹਰ ਹੀ ਜਾਣਾ ਪੈਣਾ, ਇੱਥੇ ਤਾਂ ਨੌਕਰੀ ਮਿਲਣੀ ਨਹੀਂ, ਹੁਣ ਕਿਸੇ ਬਾਹਰਲੇ ਮੁਲਕ 'ਚ ਨੌਕਰੀ ਮਿਲ ਜੀ ਉਹਨੂੰ ਵੀ। ਪਰ ਤਾਇਆ ਇਹ ਵੀ ਹੁਣ ਦੇਖੋ ਇੱਕ ਖਬਰ ਤੁਸੀਂ ਸੁਣੀ ਹੋਣੀ ਆ, ਆਸਟ੍ਰੇਲੀਆ ਦੇ ਵਿੱਚ ਵੀ ਉੱਥੇ ਵੀ ਆਪਣੇ ਪੰਜਾਬੀ ਨੌਜਵਾਨ ਮੁੰਡੇ ਲੜੇ ਆ, ਕਾਫੀ ਵੱਧ ਗਈ ਆ ਗੱਲ। ਆਹ ਗੁਰਦੁਆਰਾ ਤਾਂ ਲੈ ਕੇ ਚੱਕਰ ਚੱਲਦੀ ਸੀ, ਕਹਿੰਦੇ ਗੱਲ ਹੋਈ। ਹਾਂਜੀ, ਪਰ ਇਹਦਾ ਇਹ ਆ ਵੀ ਜਦੋਂ ਅਸੀਂ ਬਾਹਰ ਵੀ ਜਾਂਦੇ ਆ ਉੱਥੇ ਜਾ ਕੇ ਵੀ ਅਸੀਂ ਆਪਣੀਆਂ ਜਿਹੜੀਆਂ ਆਦਤਾਂ ਆ ਉਹ ਨਾਲ ਹੀ ਲੈ ਜਾਂਦੇ, ਨਾਲ ਲੈ ਜਾਂਦੇ ਆ। ਦੇਖ ਲਾ ਹੁਣ ਮਾਸਟਰ ਜਿੱਦਾਂ ਗੱਲ ਕਰਦੇ ਆ ਨਾ ਵੀ ਸਾਨੂੰ ਪੰਜਾਬੀਆਂ ਨੂੰ ਇਹ ਰੱਬ ਵੱਲੋਂ ਬਖਸ਼ਿਸ਼ ਆ, ਪਤਾ ਨਹੀਂ ਕਿਹੜੀ, ਅਸੀਂ ਇਮੋਸ਼ਨਲ ਬਹੁਤ ਆ। ਉਹ ਨਿੱਕੀ ਜਿਹੀ ਗੱਲ ਹੁੰਦੀ ਨਾ ਤਾਂ ਅਸੀਂ ਲਾਪਸ ਵਿੱਚ ਇਮੋਸ਼ਨ ਇੰਨੇ ਹੋ ਜਾਂਦੇ ਆ ਨਾ, ਚੱਕ ਲਓ ਮਾਰ ਦਿਓ, ਵੱਢ ਦਿਓ, ਕੱਟ ਦਿਓ। ਹੁਣ ਵੇਲਾ ਕਹਿੰਦੇ 40-50 ਬੰਦੇ ਲੜੇ ਆ ਉੱਥੇ ਹੈ ਬਗਾਨੇ ਮੁਲਕ ਵਿੱਚ, ਪੜ੍ਹੇ ਲਿਖੇ ਬੰਦੇ ਆ, ਉੱਥੇ ਗਏ ਬਾਹਰਲੇ ਮੁਲਕ 'ਚ। ਤੁਸੀਂ ਜਿੱਦਾਂ ਮੁਲਕ 'ਚ ਗਏ ਆ, ਪਰ ਉਹਨਾਂ ਦੇ ਕਾਇਦੇ ਕਾਨੂੰਨ ਦੇ ਵਿੱਚ ਰਹੋ, ਆਪਣੀਆਂ ਨੌਕਰੀਆਂ ਕਰੋ, ਆਪਣੇ ਭੈਣਾਂ ਭਰਾਵਾਂ ਦੀ ਲੁੱਕ-ਆਪ ਕਰੋ। ਪਰ ਨਹੀਂ, ਸਾਨੂੰ ਇੰਡੀਆ ਵਾਲੀ ਆਦਤਾਂ ਛੱਡਦੇ ਹੀ ਨਹੀਂ, ਅਸੀਂ ਉੱਥੇ ਜਾ ਕੇ ਲੜਨ ਲੱਗ ਪਏ ਆ। ਹੁਣ ਉਹਦੇ ਗੁਰਦੁਆਰੇ ਦੀ ਗੱਲ ਕਰਦੇ ਆ ਨਾ ਪ੍ਰਿੰਸੀਪਲ ਨਾਲ ਦੀ, ਮੈਨੂੰ ਚੇਤਾ ਮਾੜਾ ਆਪਣਾ ਪਾਲੀ ਨਹੀਂ ਹੈ, ਉਹ ਹੁਣ ਦੱਸਦਾ ਸੀ ਮੈਨੂੰ। ਅੱਛਾ, ਕਹਿੰਦਾ ਹੁਣੇ ਨਹੀਂ ਲੜਾਈ ਹੋਈ, ਹੁਣ ਚਲੋ ਕੱਟ-ਵੱਢ ਹੋਈ ਨਾ, ਕਹਿੰਦੇ ਅੱਜ ਤੋਂ 10-15 ਸਾਲ ਕੋਈ ਇੱਥੇ ਕਹਿੰਦੇ ਰਾਗੀ ਆਇਆ ਸੀ ਕੀਰਤਨੀਆ, ਇਸੇ ਗੁਰਦੁਆਰੇ ਕਹਿੰਦੇ ਉਹਦਾ ਚੱਕਰ ਜਿਹਾ ਪਾ ਗਿਆ, ਸਾਰੇ ਕੁਰਸੀਆਂ ਤੇ ਬਹਿੰਦੇ ਹੁੰਦੇ ਸੀ। ਕਹਿੰਦਾ ਆਪਾਂ ਨੂੰ ਸੁੱਖਾਂ ਨੂੰ ਥੱਲੇ ਬਹਿਣਾ ਚਾਹੀਦਾ, ਇਕੁਆਲਿਟੀ ਤਾਂ ਬਣਦੀ ਆ ਬਈ। ਉਹ ਉੱਪਰ ਥੱਲੇ ਬਹਿਣ ਨੂੰ ਮਾਸਟਰ 10-15 ਸਾਲ ਕਹਿੰਦੇ ਝਗੜਾ ਚੱਲਿਆ ਪਾਲੀ ਕਹਿੰਦਾ। ਫਿਰ ਅਖੀਰ ਤੇ ਕਹਿੰਦੇ ਇੱਕ ਬਲੈਤੀ ਦਾ ਗਰੁੱਪ ਸੀ, ਉਹ ਕਹਿੰਦੇ ਉੱਪਰ ਬਹਿਣਾ, ਇਹ ਕਹਿੰਦੇ ਆਪਣੇ ਇੰਡੀਆ ਵਾਲਿਆਂ ਦਾ, ਉਹ ਕਹਿੰਦੇ ਥੱਲੇ ਬਹਿਣਾ, ਵੀ ਸਾਡੀ ਤੇ ਸਾਡੇ ਦਾ ਥੱਲੇ ਬੈਠ ਗਏ। ਇਹ ਲੜਾਈ 15 ਸਾਲ 10-15 ਸਾਲ ਚੱਲੀ ਮਾਸਟਰ। ਬਾਅਦ ਦੇ ਵਿੱਚ ਕਹਿੰਦੇ ਬਲੈਤੀ ਹਾਰ ਗਏ, ਫਿਰ ਗੁਰਦੁਆਰੇ ਦੇ ਕੋਲ ਆ ਗਿਆ, ਬਲੈਤੀਆਂ ਨੇ ਕਹਿੰਦੇ ਕੋਈ ਆਪਣਾ ਕੋਈ ਪ੍ਰਾਈਵੇਟ ਜਾਂ ਗੁਰਦੁਆਰਾ ਬਣਾ ਲਿਆ। ਹੁਣ ਆ ਦੇਖ ਲਾ, ਹੁਣ ਇਹ ਫੇਰ ਲੜੀ ਜਾਂਦੇ, ਮੈਨੂੰ ਹੁਣ ਸਮਝ ਨਹੀਂ ਪੈਂਦੀ ਇਹ ਲੜਾਈ ਉੱਪਰ ਬਹਿਣ ਨੂੰ ਕਰਦੇ ਆ, ਥੱਲੇ ਬਹਿਣ ਨੂੰ ਕਰਦੇ ਆ, ਜਾਵੇ ਮਾਮਲਾ ਹੋਰ ਗੁਰਦੁਆਰੇ ਲੜਾਈਆਂ ਨਹੀਂ ਹਟਦੀਆਂ। ਦੱਸ ਲੈ ਭਾਈ ਗੁਰਦੁਆਰਾ ਤਾਂ ਆਪਣੇ ਵੀ ਹੈਗਾ, ਆਪਣੇ ਤਾਂ ਕੋਈ ਹੁੰਦੀ ਨਹੀਂ ਲੜਾਈ ਲੁਈ। ਗੁਰਦੁਆਰੇ ਜਾਂਦਾ ਕੌਣ ਹੈ ਆਪਣੇ? ਤਾਇਆ ਸੰਗਰਾਂਦੀ ਜਾਂਦੇ ਆ ਸਾਰੇ ਦਿਨ। ਦੱਸਾਂ ਮੈਂ ਆਪਾਂ ਤਾਂ ਆਪ ਲੰਗਰ ਦੀ ਲੰਗਰ ਜਾਈਦਾ। ਹੁਣ ਤੂੰ ਸੰਗਰਾਂਦ ਦੀ ਗੱਲ ਦੱਸ ਮਾਸਟਰ, ਤੈਨੂੰ ਮੈਂ ਦੱਸਦਾ ਸੰਗਰਾਂਦ ਦੀ ਗੱਲ। ਇਹ ਹੁਣ ਸਾਡੇ ਵੇਲੇ ਦੀਆਂ ਗੱਲਾਂ, ਜੋ ਸੰਗਰਾਂਦ ਹੁੰਦੀ ਸੀ ਨਾ, ਸਾਰਾ ਪਿੰਡ ਗੁਰਦੁਆਰੇ ਜਾਂਦਾ ਹੁੰਦਾ ਸੀ। ਇੱਥੋਂ ਤੱਕ ਕਿ ਪਿੰਡਾਂ ਨੇ ਫੈਸਲੇ ਕੀਤੇ ਹੁੰਦੇ ਸੀ ਕਿ ਆਪਾਂ ਪਸ਼ੂ ਵੀ ਨਹੀਂ ਜੋੜਨੇ। ਅੱਛਾ, ਵੀ ਪੱਜ ਦੇ ਨਾਲ ਪਸ਼ੂਆਂ ਨੂੰ ਵੀ ਆਰਾਮ ਆਜੂ, ਤੇ ਨਾਲੇ ਪਸ਼ੂਆਂ ਦਾ ਪੱਜ ਤੇ ਆਪਣਾ ਰੱਜ। ਚਲੋ ਮਹੀਨੇ ਦੀ ਮਹੀਨੇ ਜਾਂਦੇ ਸੀ, ਮਹੀਨਾ ਸੁਣਨਾ ਹੁੰਦਾ ਸੀ, ਸਾਰੇ ਜਾ ਕੇ ਬਹਿੰਦੇ ਸੀ। ਅਕਤਰ ਮੈਂ ਗੱਲ ਹੋਰ ਦੱਸਾਂ ਵਧੀਆ, ਉਹ ਜ਼ਮਾਨੇ ਵਿੱਚ ਗੁਰਦੁਆਰੇ ਜਾ ਕੇ ਨਾ ਭਾਈ ਦੇ ਕੋਲੋਂ ਮਹੀਨੇ ਦਾ ਨਾਂ ਸੁਣਦੇ ਹੁੰਦੇ ਸੀ। ਜਿਹੜੀਆਂ ਸਾਡੀਆਂ ਭੈਣਾਂ ਹੁੰਦੀਆਂ ਸੀ ਨਾ, ਇਹ ਸੱਚ ਵਾ, ਉਹ ਇੱਕ ਭੈਣ ਦੂਜੀ ਭੈਣ ਨੂੰ ਜਾਂ ਇੱਕ ਬੁੜੀ ਦੂਜੀ ਬੁੜੀ ਨੂੰ ਮਹੀਨੇ ਦਾ ਨਾਂ ਨਹੀਂ ਦੱਸ ਸਕਦੀ। ਕਹਿੰਦਾ ਬੰਦੇ ਦੇ ਮੂੰਹ ਸੁਣਨਾ, ਮਾਸਟਰ ਨੂੰ ਸਮਝ ਨਹੀਂ ਆਉਂਦੀ ਵੀ ਜੇ ਬੰਦੇ ਨੇ ਕਹਿਤਾ ਜਾਂ ਕਿ ਸਾਡੀ ਭੈਣ ਨੇ ਕਹਿਤਾ ਮਹੀਨੇ ਦਾ ਨਾਂ ਦੱਸ, ਕੀ ਫਰਕ ਪੈਣ ਲੱਗਾ? ਇਹ ਵੀ ਸਾਡੇ ਤੋਂ ਗਿਆ ਨਹੀਂ। ਚਲੋ ਇਹ ਵੀ ਤੁਸੀਂ ਗੱਲ ਤੇ ਗੱਲ ਛੇੜੀ। ਇੱਕ ਆ ਗਾਣਾ ਵੀ ਹੁਣ ਇੱਕ ਕੁੜੀ ਦਾ ਆਇਆ ਆ, ਤੇ ਉਹਦੇ ਵਿੱਚ ਵੀ ਫੈਮਿਨਿਜ਼ਮ ਦੀ ਗੱਲ ਹੋਈ ਆ ਵੀ ਔਰਤਾਂ ਜਿਹੜੀਆਂ ਗੁਲਾਮੇ ਰੱਖੀਆਂ ਪਹਿਲਾਂ ਤੋਂ, ਹਨਾ, ਭਾਵੇਂ ਉਹ ਵੀਡੀਓ ਦੇ ਨਾਲ ਆਪਣੀ ਸਹਿਮਤੀ ਕੋਈ ਬਣਦੀ ਨਹੀਂ। ਮਾਸਟਰ ਮੈਂ ਮਾੜਾ ਜਿਹਾ ਦੇਖਿਆ ਸੀ ਉਹ ਗਾਣਾ, ਭਈ ਮੈਨੂੰ ਲਫ਼ਜ਼ ਗਾਣੇ ਤੇ ਠੀਕ ਵਾ, ਪਰ ਜਿਹੜੀ ਵੀਡੀਓ ਬਣਾਈ ਉਹਨਾਂ ਨੇ ਨਾ, ਉਹ ਮੇਰੇ ਨਹੀਂ ਪਸੰਦ। ਕਿਉਂਕਿ ਜਿਸ ਗੰਦ ਦੀਆਂ ਉਹ ਗੱਲਾਂ ਕਰਦੇ ਆ, ਉਹ ਵੀਡੀਓ ਵਿੱਚ ਵਧੀਆ ਦਿਖਾਈ ਜਾਂਦੇ ਆ, ਤੇ ਇਹਨਾਂ ਵਿੱਚ ਉਹਨਾਂ ਦਾ ਫਰਕ ਹੀ ਰਹਿ ਗਿਆ। ਬਿਲਕੁਲ, ਪਰ ਉਹਦੇ ਵਿੱਚ ਵੀ ਬਰਾਬਰਤਾ ਦੀ ਗੱਲ ਕੀਤੀ ਆ। ਇਹ ਸਾਡੇ ਸੱਭਿਆਚਾਰ ਦੇ ਵਿੱਚ ਆ। ਵੈਸੇ ਵੀ ਫੈਮਿਨਿਜ਼ਮ ਜਿਹੜੀ ਟਰਮ ਆ, ਇਹ ਤਾਂ ਬਾਹਰਲੇ ਲੋਕਾਂ ਨੇ ਬਣਾਈ ਆ, ਇਹਨੂੰ ਅਪਲਾਈ ਆਪਾਂ ਇੱਥੇ ਕਰੀ ਜਾਂਦੇ ਆ। ਹੋਣੇ ਚਾਹੀਦੇ। ਉਹ ਤੂੰ ਤਾਲੀਬਾਨ ਦੇਖ ਲਾ, ਉਹ ਹੁਣ ਆ ਗਿਆ ਅਫਗਾਨਿਸਤਾਨ ਦੇ ਵਿੱਚ। ਪਹਿਲੋਂ ਕਹਿੰਦੇ ਸੀ ਸਾਰੀਆਂ ਗੱਲਾਂ ਮੰਨਾਂਗੇ, ਉਹ ਕੁਝ ਕਰਾਂਗੇ, ਦੁਨੀਆ ਚਾਹੁੰਦੀ ਆ। ਹੁਣ ਤਾਂ ਹੌਲੀ ਹੌਲੀ ਉਹਨਾਂ ਹੱਥ ਘੁੱਟਣਾ ਸ਼ੁਰੂ ਕਰਤਾ, ਸਕੂਲ ਬੰਦ ਕਰਨੇ ਸ਼ੁਰੂ ਕਰਤੇ ਆ। ਕੁੜੀਆਂ ਨੂੰ ਕਹਿੰਦਾ ਤੁਸੀਂ ਸਕੂਲੇ ਆ ਨਹੀਂ ਸਕਦੀਆਂ, ਬੁਰਕੇ ਪਾਓ, ਫੇਸ ਕਵਰਿੰਗ ਕਰੋ, ਹਨਾ। ਹੁਣ ਕਿੰਨਾ ਗਲਤ ਵਾ। ਰੱਬ ਨੇ ਜੀ ਅਮਲੀਆ ਦਿੱਤੇ ਨਾ ਦੁਨੀਆ 'ਚ, ਸਾਰੇ ਬਰਾਬਰ ਆ। ਸਾਡੇ ਤਾਂ ਗੁਰੂ ਸਾਹਿਬਾਨ ਕਿਹਾ ਗਿਆ ਸੋ ਕਿਉਂ ਮੰਦਾ ਕਿ ਇਹ ਜਿੱਤ ਜਮੇ ਦਾ ਜਾਨ। ਫਰਕ ਹੀ ਰਹਿ ਗਿਆ ਮੈਂ। ਮੈਨੂੰ ਵੀ ਗਾਣਾ ਭੇਜੋ ਭਾਈ, ਮੈਂ ਦੇਖੀ ਨਹੀਂ ਵੀਡੀਓ। ਅਬ ਮੇਰਾ ਮਤਲਬ ਅਭੀ ਮੈਂ ਸੁਣਿਆ ਨਹੀਂ ਗਾਣਾ, ਅਭੀ ਮੈਂ ਵੀ ਬਹੁਤ ਸੁਣਿਆ ਫੈਮਿਨਿਜ਼ਮ ਆ ਚੀਜ਼ ਕੀ ਆ ਬਾਟਰਾ। ਮੈਨੂੰ ਵੀ ਦੱਸੀ ਯਾਰ ਕੀ ਆ ਫੈਮਿਨਿਜ਼ਮ। ਦੇਖੋ ਟਰਮ ਜਿੱਦਾਂ ਮੈਂ ਦੱਸਿਆ ਬਾਹਰਲੀ ਆ, ਹਨਾ, ਪਰ ਸਾਡੇ ਲੋਕ ਜਿਹੜੇ ਅੱਜ ਬਹਿਸ ਦੇ ਉੱਤੇ ਹੋਏ ਆ, ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਇਹ ਲੜਨ ਨੂੰ ਤਿਆਰ ਹੀ ਰਹਿੰਦੇ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ। ਨੋ ਡਾਊਟ ਇਹ ਫੈਮਿਨਿਜ਼ਮ ਦੇ ਉੱਤੇ ਹੀ ਵੱਖ-ਵੱਖ ਧਰਾਵਾਂ ਆ। ਇਹਨੂੰ ਜੇ ਹੁਣ ਕ੍ਰਿਟਿਸਿਜ਼ਮ ਦਾ ਜਿਹੜਾ ਆਲੋਚਨਾ ਦਾ ਪੇਪਰ ਆ, ਜਦੋਂ ਪੜ੍ਹਦੇ ਆ ਬੱਚੇ ਜਿਹੜੇ ਮਾਸਟਰ ਡਿਗਰੀਆਂ ਕਰਦੇ ਆ, ਉਹ ਤੇ ਪਤਾ ਲੱਗਦਾ ਵੀ ਤੇ ਹਜ਼ਾਰਾਂ ਕਿਤਾਬਾਂ ਲਿਖ ਹੋਈਆਂ।
ਉਹਨਾਂ ਦੇ ਨਹੀਂ ਆਪਸ ਵਿੱਚ ਵਿਚਾਰ ਰਲਦੇ। ਹਾਂ। ਨੋ ਡਾਊਟ ਸਿੱਖਣਾ ਜਿਹੜਾ ਆ ਚੱਲਦਾ ਰਹਿੰਦਾ, ਸਿੱਖਣ ਨੂੰ ਕੋਈ ਚੀਜ਼ ਨਹੀਂ, ਪਰ ਉਸ ਗੱਲ ਦੇ ਉੱਤੇ ਬਹਿਸ ਹੋਣਾ ਕਿ ਮੈਨੂੰ ਹੀ ਸਭ ਤੋਂ ਜ਼ਿਆਦਾ ਆਉਂਦਾ। ਹੁਣ ਫੈਮਿਨਿਜ਼ਮ ਹੈਗਾ ਵੀ ਜਿੱਦਾਂ ਵਿੱਚ ਗੱਲ ਤਾਏ ਨੇ ਦੱਸੀ ਆ ਬਹੁਤ ਵਧੀਆ ਵੀ ਇਹ ਬਰਾਬਰਤਾ ਚਾਹੀਦੀ ਆ ਔਰਤ ਤੇ ਮਰਦ ਦੀ, ਹਰ ਇੱਕ ਨੂੰ ਹੱਕ ਬਰਾਬਰ ਦੇ ਚਾਹੀਦਾ। ਬਰਾਬਰ ਦੇ ਹੱਕ ਚਾਹੀਦੇ ਆ, ਪਰ ਇੱਕ ਹਿਆ ਸ਼ਰਮ ਜਿਹੜੀ ਸਾਡੇ ਪਹਿਲਾਂ ਹੀ ਅਸੀਂ ਸੱਭਿਆਚਾਰ ਦੇ ਵਿੱਚ ਬਲੱਡ ਦੇ ਵਿੱਚ ਲੈ ਕੇ ਆਏ ਆ, ਜੇ ਉਦਾਂ ਦਾ ਜੀਵਨ ਹੁੰਦਾ ਵੀ ਰਵੇ ਸਿੰਪਲ, ਤਾਂ ਸਾਨੂੰ ਇਹਦੇ ਵਿੱਚ ਇਤਰਾਜ਼ ਵੀ ਕੀ ਆ। ਹੁਣ ਮੈਂ ਸਾਡੇ ਸਮੇਂ ਦੀ ਗੱਲਾਂ ਕਰਦਾ, ਜਿਹੜੀਆਂ ਕੁੜੀਆਂ ਨੌਂ ਧੀਆਂ ਹੁੰਦੀਆਂ ਸੀ, ਹਾਂਜੀ ਜੋ ਸਿਆਣਾ ਬੰਦਾ ਦੇਖਦੀਆਂ ਸੀ ਨਾ ਤੇ ਸਿਰ ਤੇ ਦੁਪੱਟਾ ਲੈ ਲੈਂਦੀਆਂ ਸੀ। ਜੀ ਹਾਂ ਦੇਖੋ ਮੈਨੂੰ ਤਾਂ ਦੀਦਾ ਨਹੀਂ ਇਹਦੇ ਵਿੱਚ ਕੀ ਨੁਕਸਾਨ ਆ, ਪਰ ਜੇ ਨਹੀਂ ਕੁੜੀਆਂ ਚਾਹੁੰਦੀਆਂ ਤੇ ਨਾ ਵੀ ਸਹੀ, ਆ ਬਿਲਕੁਲ ਪਰ ਉਹ ਤਾਂ ਮੈਨੂੰ ਤੇ ਚੰਗਾ ਲੱਗਦਾ ਸੀ, ਸੋਹਣਾ ਲੱਗਦਾ ਸੀ। ਆ ਵੱਡਿਆਂ ਨੂੰ ਆਦਰ ਮਾਣ ਹੀ ਦਈਦਾ ਸੀ। ਆਦਰ ਮਾਣ ਦੀ ਗੱਲ ਆ ਤਾਇਆ ਮੇਨ ਤਾਂ। ਤੇ ਅੱਧ ਦੇਖੋ ਕੱਪੜਿਆਂ ਦੇ ਵਿੱਚ ਇਦਾਂ ਹੋਇਆ ਕਿ ਬਾਹਰ ਹੁਣ ਅੱਗੇ ਪਹਿਲਾਂ ਘਰਾਂ 'ਚ ਰਹਿੰਦੀਆਂ ਸੀ, ਹੁਣ ਕੁੜੀਆਂ ਬਾਹਰ ਵੀ ਜਾਂਦੀਆਂ, ਕੰਮ ਕਰਦੀਆਂ, ਆਫਿਸ ਦੇ ਵਿੱਚ ਕੰਮ ਕਰਦੀਆਂ, ਉਹਦੇ ਅਨੁਸਾਰ ਜਿਹੜੀ ਥੋੜੇ ਬਹੁਤ ਕੱਪੜੇ ਬਦਲਨੇ ਪੈਂਦੇ ਆ। ਪਰ ਜਿਹੜੀ ਚੀਜ਼ ਅਸਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਹੈਗੀ ਰਿਸਪੈਕਟ, ਆਦਰ। ਉਹ ਜਿਹੜਾ ਆਦਰ ਨਹੀਂ ਗਾਇਬ ਹੋਣਾ ਚਾਹੀਦਾ ਸਾਰਿਆਂ ਦੇ ਵਿੱਚ ਹੀ, ਸਾਡਾ ਔਰਤਾਂ ਦੇ ਪ੍ਰਤੀ ਤੇ ਔਰਤਾਂ ਦਾ ਮਰਦ ਦੇ ਪ੍ਰਤੀ। ਇਹ ਜਿਹੜਾ ਸਤਿਕਾਰ ਜਿੰਨਾ ਚਿਰ ਬਣਿਆ ਰਹਿਣਾ, ਮੈਨੂੰ ਲੱਗਦਾ ਇਹੀ ਫੈਮਿਨਿਜ਼ਮ ਆ। ਜਦੋਂ ਤੁਸੀਂ ਸਤਿਕਾਰ ਹੀ ਨਹੀਂ ਕਰਦੇ ਫਿਰ ਉਹਦੇ ਵਿੱਚ ਫਰਕ ਕੀ ਹੋਇਆ? ਜਦੋਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਔਰਤ ਨੂੰ ਇਦਾਂ ਦੇਖਦੇ ਆ, ਜੇ ਔਰਤ ਵੀ ਉਸੇ ਤਰ੍ਹਾਂ ਮਰਦ ਨੂੰ ਦੇਖਦੀ ਆ ਬਰਾਬਰਤਾ, ਤਾਂ ਫਿਰ ਵੀ ਨਹੀਂ ਰਹੀ। ਜਿੱਦਾਂ ਨਾ ਕਹਿਣਾ ਵੀ ਹੁਣ ਮਰਦ ਸਮਾਜ ਨੇ ਸਾਨੂੰ ਸਾਡੇ ਤੇ ਇਦਾਂ ਕੀਤਾ, ਸਾਨੂੰ ਇਦਾਂ ਨੀਵਾਂ ਦਿਖਾਇਆ, ਜੁੱਤੀ ਸਮਝਿਆ, ਕਿ ਹੁਣ ਅਸੀਂ ਬਦਲਾ ਲੈਣਾ, ਇਹ ਵੀ ਫੈਮਿਨਿਜ਼ਮ ਗੱਲ। ਫੈਮਿਨਿਜ਼ਮ ਇਹ ਬਦਲੇ ਵਾਲੀਆਂ ਗੱਲਾਂ ਬਦਲੇ ਵਾਲੀ ਗੱਲ ਨਹੀਂ, ਆਪਣੀ ਬਰਾਬਰਤਾ ਦੇ ਹੱਕਾਂ ਲਈ ਜ਼ਰੂਰ ਲੜੋ। ਬਿਲਕੁਲ ਚਾਹੀਦਾ ਵੀ ਆ। ਅੱਜ ਕੱਲ੍ਹ ਕੁੜੀਆਂ ਹੁਣ ਬਾਹਰਲੇ ਮੁਲਕਾਂ ਮੈਂ ਸੁਣਿਆ ਕੁੜੀਆਂ ਬਰਾਬਰ ਕੰਮ ਕਰਦੀਆਂ ਮੁੰਡਿਆਂ ਦੇ, ਹਾਂਜੀ ਬਿਲਕੁਲ ਨੌਕਰੀਆਂ ਕਰਦੀਆਂ। ਜੇ ਘਰੋਂ ਆਉਂਦੀਆਂ, ਜੇ ਦੋਨੋਂ ਜਣੇ ਰਲ ਮਿਲ ਕੇ ਕੋ ਖਾਣਾ ਪਾਣੀ ਬਣਾ ਲੈਂਦੇ ਆ, ਭਾਂਡੇ ਧੋ ਲੈਂਦੇ ਆ, ਘਰ ਦੀ ਸਫਾਈ ਕਰ ਲੈਂਦੇ ਆ, ਤਾਂ ਨੁਕਸਾਨ ਵੀ ਕੋਈ ਨਹੀਂ। ਕੋਈ ਨਾ ਉਹਨਾਂ ਦੀ ਜ਼ਿੰਦਗੀ ਸੋਹਣੀ ਲੱਗੂ। ਲਤਾਇਆ ਫਰੇਸ਼ ਸਾਹਿਬ ਨਾਲ ਤਾਂ ਸਾਡੀ ਦੁਕਾਨ ਤੇ ਵੀ ਹੈਗਾ ਫੈਮਿਨਿਜ਼ਮ। ਆ ਕਿਵੇਂ ਹੁਣ ਦੇਖ ਲਓ ਭਾਈ, ਜਦੋਂ ਮੈਂ ਬਿਮਾਰ ਹੋਇਆ ਕਰੋਨਾ, ਆ ਪੱਪੂ ਦੀ ਮੰਮੀ ਬਹਿੰਦੀ ਰਹੀ ਆ ਦੁਕਾਨ ਤੇ, ਨਹੀਂ ਹੋ ਗਿਆ। ਸਹੀ ਗੱਲ ਆ। ਜਿਆਦਾ ਪੈਸੇ ਬਣਾਏ ਹੋਣੇ। ਹਾਂ ਭਾਈ ਛਾਪ ਵੀ ਪੂਰਾ ਰੱਖ ਦਿਏ। ਢਾਬੀ ਕਬਾਬੀ ਆ। ਹਾਂ ਹਨਾ ਉਹ ਮਾਸਟਰ, ਅੰਤ ਵਿੱਚ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਹਰ ਇਨਸਾਨ ਬਰਾਬਰ, ਬਿਲਕੁਲ ਚਾਹੇ ਸਾਡੀਆਂ ਧੀਆਂ ਭੈਣਾਂ ਆ, ਚਾਹੇ ਸਾਡੇ ਭਰਾ ਆ, ਚਾਹੇ ਕੋਈ ਸਿੱਖ ਆ, ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਬਿਲਕੁਲ। ਹਰ ਇਨਸਾਨ ਨੂੰ ਵਾਹਿਗੁਰੂ ਨੇ ਬਰਾਬਰ ਬਣਾਇਆ। ਹੁਣ ਅਸੀਂ ਲੋਕ ਵਾ ਕਦੀ ਕਿਸੇ ਨੂੰ ਜਾਤ ਦੇ ਨਾਂ ਦੇ ਉੱਤੇ, ਕਦੀ ਕਿਸੇ ਨੂੰ ਧਰਮ ਦੇ ਨਾਂ ਉੱਤੇ ਵੰਡੀਆਂ ਪਾ ਕੇ ਉਹਨੂੰ ਆਪਣੇ ਤੋਂ ਨੀਵੇਂ ਦੱਸਦੇ ਆ। ਹੁਣ ਤੂੰ ਗੱਲ ਸੁਣੀ ਹੋਣੀ ਮਾਸਟਰ, ਉਹ ਜੋ ਪਾਕਿਸਤਾਨ 'ਚ ਭਾਣਾ ਵਰਤਿਆ ਨਾ ਉਹਨੇ। ਪਾਕਿਸਤਾਨ ਚ ਹਾਂ ਹਾਂ ਕੀ ਗੱਲ? ਹੋਇਆ ਕੀ, ਕਹਿੰਦੇ ਕੁਝ ਮਜ਼ਦੂਰ ਲੋਕ ਸੀ ਹਿੰਦੂ, ਅੱਛਾ ਉਹ ਕਪਾਹ ਚੁੱਕਦੇ ਸੀ। ਹਾਂ ਕਿਤੇ ਮਸਜਿਦ ਦੇ ਵਿੱਚ ਪਾਣੀ ਵਾਲੀ ਟੂਟੀ ਲੱਗੀ ਸੀ, ਅੱਛਾ ਉਹ ਵਿਚਾਰੇ ਪਾਣੀ ਲੈਣ ਚਲ ਗਿਆ ਉੱਥੋਂ, ਓਹੋ ਉਹਨਾਂ ਦੇ ਭਰਾਵਾ ਫੜ ਕੇ ਬੜੇ ਕੁੱਟੇ। ਉਹ ਤੋਂ ਉਹ ਵਿਚਾਰੇ ਵਾਪਸ ਚਲ ਗਏ। ਹਾਂ। ਜਦੋਂ ਮੁੜ ਕੇ ਘਰ ਨੂੰ ਜਾਣ ਲੱਗੇ ਨਾ ਮਾਸਟਰ, ਹਾਂ ਉਹਨਾਂ ਨੇ ਫੇਰ ਫੜ ਲੈ, ਕਿਡਨੈਪ ਕਰ ਲੈ, ਫੇਰ ਬੜਾ ਟੌਰਚਰ ਕੀਤਾ, ਬੜਾ ਕੁੱਟਿਆ ਮਾਰਿਆ ਉਹਨਾਂ ਨੂੰ। ਹੁਣ ਕਹਿੰਦੇ ਪੁਲਿਸ ਉਹਨਾਂ ਦੀ ਰਿਪੋਰਟ ਨਹੀਂ ਲੈਂਦੀ, ਕਿਉਂਕਿ ਰੂਲਿੰਗ ਪਾਰਟੀ ਦੇ ਜਿਹੜਾ ਉਹ ਬੰਦਾ ਮੋਹਰੇ ਨਾ, ਜਿਹਨਾਂ ਕੀਤਾ ਇਹ ਭਾੜਾ ਕੀਤਾ ਹੈ, ਹਾਂ ਉਹ ਕਹਿੰਦੇ ਉਹਦਾ ਮੋਹਰੀ ਹੈ, ਚੌਧਰੀ ਆ ਕੋਈ। ਹੁਣ ਕੋਈ ਪੁਲਿਸ ਰਿਪੋਰਟ ਨਹੀਂ ਲੈਂਦੀ, ਦੱਸ ਕੀ ਕਰੂ? ਔਖਾ ਬਈ ਪਤਾ ਹੈ ਇਹਦੇ ਵਿੱਚ ਇਹ ਆ ਕਿ ਜਿੱਥੇ ਬਹੁ ਗਿਣਤੀ ਆ ਉਹ ਧੱਕਾ ਹੁੰਦਾ ਹੀ ਆ ਹਨਾ, ਘੱਟ ਗਿਣਤੀਆਂ ਦੇ ਨਾਲ ਫਿਰ ਉਹੀ ਗੱਲ ਆ ਜਾਂਦੀ ਆ ਵੀ ਅਸੀਂ ਜਿੰਨਾ ਚਿਰ ਤੱਕ ਬਰਾਬਰਤਾ ਸਮਝਦੇ ਨਹੀਂ। ਹਰ ਮਜ਼ਹਬ ਵਿੱਚ ਕੋਈ ਵੀ ਆ ਮਜ਼ਹਬ ਜਿਹੜਾ ਇਹੀ ਕਹਿੰਦਾ ਆ ਵੀ ਤੁਸੀਂ ਇਕੱਠੇ ਰਹੋ, ਪਿਆਰ ਦੇ ਨਾਲ ਰਹੋ। ਆਪਣੀਆਂ ਜਿਹੜੀਆਂ ਤੁਹਾਡੇ ਵਿੱਚ ਤਕਰਾਰਬਾਜ਼ੀਆਂ ਵੀ ਹੈਗੀਆਂ ਉਹਨਾਂ ਨੂੰ ਪਿਆਰ ਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰੋ। ਪਹਿਲਾਂ ਹੁਣ ਦੇਖੋ ਕਿੱਦਾਂ ਕਿਰਪਾਨਾਂ ਦੇ ਨਾਲ ਲੜਾਈਆਂ ਹੁੰਦੀਆਂ ਸੀ, ਹਥਿਆਰਾਂ ਦੇ ਨਾਲ ਲੜਾਈਆਂ ਹੁੰਦੀਆਂ ਸੀ। ਅੱਜ ਕੱਲ ਦੇਖੋ ਲੜਾਈਆਂ ਕਿੱਦਾਂ ਦੀਆਂ ਹੁੰਦੀਆਂ, ਵਪਾਰ ਦੀਆਂ ਲੜਾਈਆਂ, ਆਵਾਜਾਈ ਦੀਆਂ ਲੜਾਈਆਂ, ਕੰਪੀਟੀਸ਼ਨ ਦੀਆਂ ਲੜਾਈਆਂ, ਆਹ ਲੜਾਈਆਂ ਰਹਿ ਗਈਆਂ। ਉਹ ਵੀ ਜਿਹੜੀਆਂ ਲੜਾਈਆਂ ਆ ਗੱਲਬਾਤ ਨਾਲ ਹੀ ਸੁਲਝਦੀਆਂ। ਅੱਜ ਕੱਲ ਉਹ ਨਹੀਂ ਰਿਹਾ ਜ਼ਮਾਨਾ ਪਹਿਲਾਂ ਵਾਂਗੂ ਵੀ ਚਲੋ ਜੀ ਬੰਬ ਚਲਾਓ, ਹਰ ਇੱਕ ਬੰਦਾ ਤਕੜਾ ਹੀ ਬੈਠਾ। ਇਹ ਘਰ ਤੋਂ ਹੀ ਸ਼ੁਰੂਆਤ ਹੋ ਜਾਂਦੀ। ਜੇ ਅਸੀਂ ਹੁਣ ਸਤਿਕਾਰ ਦੇਵਾਂਗੇ, ਪਹਿਲਾਂ ਵਾਲਾ ਜ਼ਮਾਨਾ ਹੁਣ ਰਿਹਾ ਨਹੀਂ, ਸਤਿਕਾਰ ਦੇਵਾਂਗੇ, ਬਰਾਬਰਤਾ ਦੇ ਨਾਲ ਦੇਵਾਂਗੇ, ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ। ਫਿਰ ਸਾਰੇ ਲੋਕਾਂ ਦਾ ਭਲਾ ਵੀ ਇਸੇ ਗੱਲ ਦੇ। ਨਾਲੇ ਮਾਸਟਰ ਹੁਣ ਜਿਹੜੀ ਪਾਕਿਸਤਾਨ 'ਚ ਗੱਲ ਹੋਈ ਹੈ ਨਾ, ਇਹ ਕੱਲੀ ਨਹੀਂ ਹੋਈ। ਹਾਂ ਕੁਝ ਚਿਰ ਪਹਿਲਾਂ ਵਧੀਆ ਤੈਨੂੰ ਯਾਦ ਹੋਣਾ, ਇੱਥੇ ਆਪਣੇ ਵੀ ਕੋਈ ਹੈ ਨਾ ਮੁਸਲਮਾਨ ਮੁੰਡਾ, ਅੱਛਾ 15-16 ਸਾਲਾਂ ਦਾ ਸੀ ਸਾਰਾ ਹੀ। ਅੱਛਾ ਉਹ ਕਹਿੰਦਾ ਮੰਦਿਰ 'ਚ ਟੂਟੀ 'ਚੋਂ ਪਾਣੀ ਪੀਣ ਚਲ ਗਿਆ, ਉਹਨਾਂ ਵਿਚਾਰੇ ਨੂੰ ਕੁੱਟ-ਕੁੱਟ ਕੇ ਮਤੋਂ ਖਰਾਬ ਕਰ ਦਿੱਤਾ। ਅੱਛਾ ਆਹੋ ਕੀ ਕਰੂ ਬੰਦਾ? ਇਹ ਧਰਮ ਦੇ ਨਾਂ ਦੇ ਉੱਤੇ ਧਰਮ ਦੇ ਠੇਕੇਦਾਰ ਆ, ਬੰਦਿਆਂ ਨੂੰ ਜੀਣ ਨਹੀਂ ਦਿੰਦੇ। ਆਮ ਜਨਤਾ ਦਾ ਦੁਖੀ ਕੀਤਾ ਜੀਣਾ ਇਹਨਾਂ ਨੇ, ਠੇਕੇਦਾਰਾਂ ਨੇ ਦਿੰਦੇ ਅੰਤ ਵਿੱਚ ਗੱਲ ਇੱਥੇ ਮੁੱਕਦੀ ਤੇਰੇ ਕਹਿਣ ਵਾਂਗ ਮਾਸਟਰਾ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ। ਬਸ ਇੱਥੇ ਚੰਗਾ ਮਾੜਾ ਕੋਈ ਨਹੀਂ, ਨਾ ਹਿੰਦੂ ਮਾੜਾ, ਨਾ ਮੁਸਲਮਾਨ ਮਾੜਾ, ਨਾ ਸਿੱਖ ਮਾੜਾ।
ਜੇ ਮਾੜੇ ਆ ਤਾਂ ਬੰਦੇ ਦੇ ਭਾਈ ਕਰਮ ਮਾੜੇ ਆ, ਚੰਗੇ ਕਰਮ ਕਰੋ, ਜਿਸ ਧਰਮ ਵਿੱਚ ਰਹਿੰਦੇ ਆ ਖੁਸ਼ੀਆਂ ਨਾਲ ਰਹੋ, ਬਿਲਕੁਲ ਹੈ ਕਿ ਨਹੀਂ? ਬਿਲਕੁਲ ਇਹੀ ਗੱਲ ਹੈ ਨਾ। ਉਹ ਤਾਇਆ ਹਾਂ ਭਾਈ ਆਉਣ ਗਿਆ। ਹਾਂ ਤੁਸੀਂ ਬੈਠੋ, ਕੋਈ ਗੱਲ ਨਾ ਸ਼ੁਰੂ ਕਰਿਓ। ਮੋਟਰ ਚਲਾਇਆ ਅੱਲਾ ਗੱਲ ਬੜਾ ਭੌਸੇ ਗੱਲਾਂ ਦਾ ਹੈ। ਉਹ ਮੈਂ ਤਾਇਆ ਇਹਦਾ ਕਰਕੇ ਹੀ ਆ ਸਾਰਾ ਕੁਝ, ਆ ਗਿਆ ਮੈਂ। ਉਹ ਤਾਇਆ ਓਏ ਇਹਨੇ ਕੋਈ ਮੋਟਰ ਨਹੀਂ ਚਲਾਣੀ, ਮੈਨੂੰ ਪਤਾ ਪਤੰਦਰ ਕਾਰਡ ਲਾਉਣ ਗਿਆ ਗੱਲਾਂ ਨਾ ਪੈਟਰੋਲ ਮੁੱਕ ਗਿਆ। ਬਿਲਕੁਲ। ਪਰ ਉਹਦੇ ਸਾਹਮਣੇ ਨਹੀਂ ਇਹਨੇ ਵੀ ਗੱਲ ਕੀਤੀ, ਉਹਦੇ ਬਾਅਦ ਹੀ ਹੁਣ ਉੱਤੇ ਕਮੈਂਟ ਲੱਗਾ ਉਹ ਅਮਲੀ ਗੱਲ ਨੂੰ ਪੈ ਜਾਂਦਾ ਨਾ। ਨਹੀਂ ਗੱਲ ਵੀ ਪੈਂਦਾ ਹੈ, ਖਰਚਣਾ ਵੀ ਇਹਨੇ ਹਨਾ ਉਹਦੇ ਕੋਲ ਮਰਵਾਉਣਾ ਹੁੰਦਾ।